ਪਟਿਆਲਾ ਵਾਪਰੀ ਘਟਨਾ ਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ। ਵਿਦਿਆਰਥੀਆਂ ਦੀ ਮੌਤ ਦੇ ਇਨਸਾਫ ਲਈ ਪਟਿਆਲਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਧਰਨਾ ਸ਼ੁਰੂ। ਪਟਿਆਲਾ ਦੇ ਇੱਕ ਸਿੱਖ ਬੱਚੇ ਨਾਲ ਹੋਇਆ ਵਿਤਕਰਾ। ਪਟਿਆਲਾ ਯੂਨੀਵਰਸਿਟੀ ਵਿੱਚ ਵਾਪਰੀ ਘਟਨਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਦਰਅਸਲ ਪਿਛਲੇ ਦਿਨੀ ਪਟਿਆਲਾ ਵਿਖੇ ਪੰਜਾਬੀ ਯੂਨੀਵਰਸਿਟੀ ਵਿੱਚ ਇੱਕ ਵਿਦਿਆਰਥਣ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਤੇ ਹੀ ਇਸ ਮੌਤ ਦਾ ਇਲਜ਼ਾਮ ਆਇਆ ਸੀ। ਰੋਹ ਵਿੱਚ ਆਏ ਵਿਦਿਆਰਥੀਆਂ ਨੇ ਅਧਿਆਪਕ ਨਾਲ ਕੁੱਟਮਾਰ ਵੀ ਕੀਤੀ ਸੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਜੋ ਪੰਜਾਬ ਦੀ ਮਾਣਮੱਤੀ ਯੂਨੀਵਰਸਿਟੀ ਹੈ, ਉਹਦੇ ਵਿੱਚ ਇੱਕ ਲੜਕੀ ਵੱਲੋਂ ਆਪਣੀ ਜਾਨ ਦੇ ਦੇਣੀ ਇਸ ਵਜ੍ਹਾ ਨਾਲ ਕਿ ਉਸਦੇ ਪ੍ਰੋਫੈਸਰ ਨੇ ਉਸ ਨੂੰ ਸ਼ਬਦਾਂ ਦੇ ਨਾਲ ਜਲੀਲ ਕੀਤਾ। ਇਹ ਬਹੁਤ ਮੰਦਭਾਗਾ ਵਰਤਾਰਾ ਹੈ। ਓਂਕਾਰੇਸ਼ਵਰ ਨਾਂ ਦੇ ਇੱਕ ਹਿੰਦੂ ਤੀਰਥ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਓਂਕਾਰ ਬਾਣੀ ਦੀ ਰਚਨਾ ਕੀਤੀ ਤੇ ਉੱਥੇ ਇੱਕ ਵਿਦਿਆਲੇ ਦੇ ਵਿੱਚ ਪੜ੍ਹਾ ਰਹੇ ਪਾਂਧੇ ਨੂੰ ਗੁਰੂ ਨਾਨਕ ਸਾਹਿਬ ਨੇ ਇਹ ਕਿਹਾ ਕਿ ਵਿਦਿਆ ਦਾ ਮਨੋਰਥ ਜਿਹੜਾ ਹੈ ਉਹ ਕੇਵਲ ਇਹਨਾਂ ਵਿਦਿਆਰਥੀਆਂ ਨੂੰ ਤਾਂਬਰ ਪਾਤਰ ਦੇ ਕੇ ਰੁਜ਼ਗਾਰ ਦੇ ਕਾਬਿਲ ਬਣਾਉਣਾ ਨਹੀਂ ਹੈ, ਬਲਕਿ ਵਿਦਿਆ ਦਾ ਮਨੋਰਥ ਜਿਹੜਾ ਹੈ ਇੱਕ ਚੰਗੇ ਇਨਸਾਨ ਬਣਾਉਣਾ ਵੀ ਹੈ, ਇੱਕ ਆਦਰਸ਼ ਮਨੁੱਖ ਬਣਾਉਣਾ ਵੀ ਹੈ, ਇੱਕ ਸਚਿਆਰ ਮਨੁੱਖ ਬਣਾਉਣਾ ਵੀ ਹੈ। ਪੂਰੇ ਭਾਰਤ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਅੰਦਰ ਜਦੋਂ ਤੋਂ ਸਾਡੇ ਉੱਚ ਵਿਦਿਅਕ ਅਦਾਰਿਆਂ ਦੇ ਵਿੱਚ ਨਿਰੋਲ ਨਾਸਤਕਵਾਦੀ ਲੋਕ ਜਿਹੜੇ ਨੇ ਉਹ ਅਧਿਆਪਨ ਦੇ ਕਿੱਤੇ 'ਚ ਆਏ ਨੇ, ਸਾਡੀ ਵਿਦਿਆ ਦਾ ਪੱਧਰ ਇਹ ਬਹੁਤ ਨੀਵਾਂ ਗਿਆ। ਰਿਸ਼ਤਿਆਂ ਦਾ ਘਾਣ ਹੋਇਆ ਹੈ, ਪਰੰਪਰਾਵਾਂ ਦਾ ਘਾਣ ਹੋਇਆ ਹੈ, ਔਰ ਸਾਡੇ ਪੰਜਾਬ ਦੇ ਜਿਹੜੇ ਸਾਡੇ ਵਿਦਿਅਕ ਅਦਾਰੇ ਹੈ ਇਹ ਦਿਨੋਂ ਦਿਨ ਨਿਵਾਨ ਵੱਲ ਗਏ ਨੇ, ਜੋ ਭਾਰੀ ਚਿੰਤਾ ਦਾ ਵਿਸ਼ਾ ਹੈ। ਨਾਸਤਕਵਾਦੀ ਲੋਕ ਪੰਜਾਬ ਦੀ ਧਰਤੀ ਦੇ ਉੱਤੇ ਪੰਥਕ ਨਿਰੋਲ ਅਕਾਲੀ ਸਿਆਸਤ ਦੇ ਕਮਜ਼ੋਰ ਹੋਣ ਤੋਂ ਬਾਅਦ ਸਾਡੀਆਂ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਆਏ ਨੇ, ਔਰ ਇਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਣਾ ਹੈ, ਪੰਜਾਬ ਦਾ ਨੁਕਸਾਨ ਹੋਣਾ ਹੈ। ਹੈਰਾਨੀ ਦੀ ਗੱਲ ਹੈ ਕਿ ਕੁਝ ਲੋਕ ਜਿਹੜੇ ਨੇ ਉਸ ਅਧਿਆਪਕ ਦਾ ਵਿਰੋਧ ਕਰਨ ਦੀ ਬਜਾਏ ਉਸ ਅਧਿਆਪਕ ਦੇ ਹੱਕ ਦੇ ਵਿੱਚ ਨਿਤਰੇ ਨੇ। ਕਿੰਨੀ ਕਮਾਲ ਦੀ ਗੱਲ ਹੈ, ਕਿੰਨੀ ਹੈਰਾਨੀ ਦੀ ਗੱਲ ਹੈ। ਕੌਣ ਇਹਨਾਂ ਵਿਦਿਅਕ ਅਦਾਰਿਆਂ ਦੇ ਵਿੱਚ ਆਪਣੀਆਂ ਲੜਕੀਆਂ ਭੇਜੇਗਾ? ਇੱਕ ਪਿੰਡ ਤੋਂ ਉੱਠ ਕੇ ਉਹ ਲੜਕੀ ਪੜ੍ਹਨ ਵਾਸਤੇ ਗਈ, ਉਮੀਦ ਲੈ ਕੇ ਗਈ ਕਿ ਮੈਂ ਆਪਣੇ ਮਾਪਿਆਂ ਨੂੰ, ਆਪਣੇ ਪਿੰਡ ਦੇ ਨੌਜਵਾਨ ਜਿਹੜੀਆਂ ਮੇਰੀਆਂ ਸਾਥਣਾਂ ਉਹਨਾਂ ਨੂੰ ਕੁਝ ਬਣ ਕੇ ਦਿਖਾਵਾਂਗੀ ਪੜ੍ਹ ਕੇ। ਕੌਣ ਭੇਜੇਗਾ ਆਪਣੀਆਂ ਲੜਕੀਆਂ ਨੂੰ ਇਹਨਾਂ ਵਿਦਿਅਕ ਅਦਾਰਿਆਂ ਦੇ ਵਿੱਚ? ਜੇ ਇਹੋ ਜਿਹੇ ਅਧਿਆਪਕ ਜਿਹੜੇ ਨੇ ਸ਼ਬਦੀ ਬਾਣਾਂ ਦੇ ਰਾਹੀਂ ਇਸੇ ਤਰ੍ਹਾਂ ਹੀ ਉੱਥੇ ਪੜ੍ਹਨ ਵਾਲੀਆਂ ਲੜਕੀਆਂ ਨੂੰ ਜਿਹੜਾ ਹੈ ਉਹ ਬੇਪਰਦ ਕਰਦੇ ਰਹੇ। ਇਸ ਕਰਕੇ ਜਿਹੜੇ ਲੋਕ ਉਹਦਾ ਸਾਥ ਦੇ ਰਹੇ ਨੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਬਾਣੀ ਦੇ ਵਿੱਚ ਇੱਕ ਸ਼ਬਦ ਹੈ ਕਿ ਪਾਰੋਸੀ ਕੇ ਜੋ ਹੁਆ ਤੂੰ ਆਪਣੀ ਪੀ ਜਾਣ। ਅੱਜ ਜੇ ਕਿਸੇ ਹੋਰ ਦੀ ਲੜਕੀ ਦੇ ਨਾਲ ਵਾਪਰਿਆ ਤੇ ਜੇ ਇਹੋ ਜਿਹੇ ਅਧਿਆਪਕਾਂ ਨੂੰ ਨੱਥ ਨਾ ਪਾਈ ਗਈ ਤੇ ਕੱਲ ਨੂੰ ਸਾਡੀਆਂ ਲੜਕੀਆਂ ਦੇ ਨਾਲ ਵੀ ਇਹ ਕੁਝ ਹੋ ਸਕਦਾ ਹੈ। ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਿਹੜੀ ਹੈ ਨਿਰਪੱਖ ਜਾਂਚ ਜਿਹੜੀ ਹੈ ਉਹ ਕਰਵਾਵੇ ਤੇ ਉਸ ਦੋਸ਼ੀ ਅਧਿਆਪਕ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ। ਉਲਟਾ ਵਿਦਿਆਰਥੀਆਂ ਦੇ ਉੱਤੇ ਪਰਚੇ ਕੀਤੇ ਜਾ ਰਹੇ ਨੇ। ਵਿਦਿਆਰਥੀ ਨੌਜਵਾਨ ਹੈ, ਉਹਨਾਂ ਦੇ ਜਜ਼ਬਾਤ ਹੈ, ਤੇ ਜਦੋਂ ਉਹਨਾਂ ਦੇ ਜਜ਼ਬਾਤ ਨੇ ਉਛਾਲਾ ਮਾਰਿਆ ਤੇ ਉਹਨਾਂ ਨੇ ਕੁੱਟਮਾਰ ਤੱਕ ਜਿਹੜਾ ਹੈ ਉਹ ਕਹਾਣੀ ਪਹੁੰਚਾ ਦਿੱਤੀ। ਪਰ ਸਵਾਲ ਉੱਠਦਾ ਹੈ ਕਿ ਉਹਨਾਂ ਦੇ ਜਜ਼ਬਾਤ ਨੇ ਉਛਾਲਾ ਜਿਹੜਾ ਹੈ ਉਹ ਮਾਰਿਆ ਕਿਉਂ? ਜੇ ਵੇਲੇ ਸਿਰ ਅਧਿਆਪਕ ਨੂੰ ਸਜ਼ਾ ਦੇ ਦਿੱਤੀ ਜਾਂਦੀ ਪ੍ਰਸ਼ਾਸਨ ਵੱਲੋਂ, ਸਰਕਾਰ ਵੱਲੋਂ, ਤਾਂ ਸ਼ਾਇਦ ਵਿਦਿਆਰਥੀਆਂ ਨੇ ਕੁਝ ਨਹੀਂ ਕਰਨਾ ਸੀ ਜੋ ਕੁਝ ਕਰਨ ਦੇ ਲਈ ਉਹ ਮਜਬੂਰ ਹੋਏ। ਇਸ ਲਈ ਸਾਨੂੰ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ ਨੇ। ਬੇਹੱਦ ਨਿੰਦਣਯੋਗ ਹੈ ਜਿਹੜੇ ਉਸ ਅਧਿਆਪਕ ਦੀ ਸਪੋਰਟ ਦੇ ਵਿੱਚ ਉਤਰੇ ਹੋਏ ਨੇ, ਚਾਹੇ ਉਹ ਪੋਲੀਟੀਕਲ ਲੀਡਰ ਨੇ, ਚਾਹੇ ਉਹਦੇ ਸਾਥੀ ਅਧਿਆਪਕ ਨੇ। ਸਾਨੂੰ ਉਸ ਲੜਕੀ ਦਾ ਸਾਥ ਦੇਣਾ ਚਾਹੀਦਾ ਹੈ।
ਜਿਹੜੀ ਮਜਬੂਰ ਤੇ ਲਾਚਾਰ ਹੋ ਕੇ ਆਪਣੀ ਜਾਨ ਗਵਾ ਬੈਠੇ। ਪਟਿਆਲਾ ਯੂਨੀਵਰਸਿਟੀ ਵਿੱਚ ਵਾਪਰੀ ਘਟਨਾ ਤੋਂ ਬਾਅਦ ਵਿਦਿਆਰਥੀਆਂ ਦੁਆਰਾ ਪ੍ਰਦਰਸ਼ਨ ਕਰਨ ਤੇ ਪ੍ਰਸ਼ਾਸਨ ਦੁਆਰਾ ਉਨ੍ਹਾਂ ਖਿਲਾਫ ਕਾਰਵਾਈ ਕਰਦਿਆਂ ਕੇਸ ਦਰਜ ਕੀਤੇ ਗਏ ਹਨ। ਦੂਜੇ ਪਾਸੇ ਇਲਜ਼ਾਮਾਂ 'ਚ ਘਿਰੇ ਅਧਿਆਪਕ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸੇ ਵਿਦਿਆਰਥੀਆਂ ਵਿੱਚ ਭਾਰੀ ਰੋਹ ਵੇਖਣ ਨੂੰ ਮਿਲਿਆ ਹੈ। ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿੱਚ ਧਰਨਾ ਸ਼ੁਰੂ ਕਰ ਦਿੱਤਾ ਹੈ। ਦਰਅਸਲ ਪਿਛਲੇ ਦਿਨੀ ਪਟਿਆਲਾ ਵਿਖੇ ਪੰਜਾਬੀ ਯੂਨੀਵਰਸਿਟੀ ਵਿੱਚ ਇੱਕ ਵਿਦਿਆਰਥਣ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਯੂਨੀਵਰਸਿਟੀ ਦੇ ਹੀ ਇੱਕ ਪ੍ਰੋਫੈਸਰ ਤੇ ਇਸ ਮੌਤ ਦਾ ਇਲਜ਼ਾਮ ਆਇਆ ਸੀ। ਰੋਹ ਵਿੱਚ ਆਏ ਵਿਦਿਆਰਥੀਆਂ ਨੇ ਅਧਿਆਪਕ ਨਾਲ ਕੁੱਟਮਾਰ ਵੀ ਕੀਤੀ ਸੀ। ਲੰਘੇ ਹਫ਼ਤੇ ਪਿਛਲੇ ਵੀਰਵਾਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ 5 ਈਅਰ ਇੰਟੀਗ੍ਰੇਟਡ ਕੋਰਸ ਦੀ ਵਿਦਿਆਰਥਣ ਜਸ਼ਨਦੀਪ ਕੌਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ ਸੀ ਜੀ। ਉਸ ਦੇ ਵਿੱਚ ਇੱਥੋਂ ਦਾ ਇੱਕ ਪ੍ਰੋਫੈਸਰ ਹੈ ਸੁਰਜੀਤ ਸਿੰਘ, ਉਹ ਵਿਦਿਆਰਥੀਆਂ ਨੂੰ ਮਾਨਸਿਕ ਤੌਰ 'ਤੇ ਬਹੁਤ ਪਰੇਸ਼ਾਨ ਕਰਦਾ ਹੈ। ਜੋ ਇਹ ਕੁੜੀ ਸੀ, ਇਹ ਪਿਛਲੇ 2 ਸਾਲਾਂ ਤੋਂ ਸਰੀਰਕ ਤੌਰ 'ਤੇ ਇਹਨੂੰ ਅਸਥਮਾ ਦੀ ਪ੍ਰੋਬਲਮ ਸੀ ਜੀ, ਅਤੇ ਇਹਦਾ ਟਰੀਟਮੈਂਟ ਚੱਲ ਰਿਹਾ ਸੀ ਬਠਿੰਡੇ ਤੋਂ, ਜਿਸ ਕਰਕੇ ਉਹ ਇੱਥੇ ਕਲਾਸਾਂ ਲਾਉਣ ਦੇ ਵਿੱਚ ਉਹਨੂੰ ਦਿੱਕਤ ਆਉਂਦੀ ਸੀ। ਅਤੇ ਉਹਦੇ ਵਿੱਚ ਇਹ ਜਿਹੜਾ ਪ੍ਰੋਫੈਸਰ ਹੈ ਉਹਨੂੰ ਮਾਨਸਿਕ ਤੌਰ 'ਤੇ ਬਹੁਤ ਪਰੇਸ਼ਾਨ ਕਰ ਰਿਹਾ ਸੀਗਾ ਵੀ ਤੂੰ ਅੱਗੇ ਕਲਾਸਾਂ ਲਾ, ਨਹੀਂ ਤੈਨੂੰ ਪੇਪਰਾਂ ਦੇ ਵਿੱਚ ਬੈਠਣ ਨਹੀਂ ਦਿੱਤਾ ਜਾਊਗਾ। ਜੇ ਤੂੰ ਇੱਕ ਦਿਨ ਨਹੀਂ ਆਏਂਗੀ ਤਾਂ 8 ਐਬਸੈਂਟਾਂ ਤੇਰੀ ਮੈਂ ਮਾਰਕ ਕਰੂੰਗਾ। ਅਤੇ ਉਹ ਕੁੜੀ ਇੱਥੋਂ ਘਰ ਚਲੀ ਗਈ ਸੀ ਅਤੇ ਉਹਨੂੰ ਮਜਬੂਰੀ ਬਸ ਇਸੇ ਉਹਦੇ ਕਿ ਯਾਰ ਮੇਰੀ ਆਪਦੇ ਘਰਦਿਆਂ ਨਾਲ ਲੜ ਕੇ ਕਿ ਮੇਰੀ ਅਟੈਂਡੈਂਸ ਸ਼ਾਰਟ ਹੋ ਜਾਣੀ ਹੈ, ਵੀ ਮੇਰਾ ਭਵਿੱਖ ਹੈ ਜਿਹੜਾ UPSC ਐਸਪੀਰੈਂਟ ਕੁੜੀ ਸੀ ਉਹ, ਵੀ ਮੇਰਾ ਭਵਿੱਖ ਹੈ ਜਿਹੜਾ ਉਹ ਖਤਰੇ ਦੇ ਵਿੱਚ ਹੈ। ਤਾਂ ਉਹ ਇੱਥੇ ਆ ਗਈ ਅਤੇ ਉਹ ਬਿਮਾਰੀ ਦੀ ਤਾਪ ਨਾ ਝੱਲਦੇ ਹੋਏ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ। ਇਸੇ ਕਰਕੇ ਅੱਜ ਅਸੀਂ ਹਜੇ ਤੱਕ ਦੇਖੋ ਇੱਕ ਹਫ਼ਤਾ ਹੋ ਚੁੱਕਿਆ ਜੀ, ਯੂਨੀਵਰਸਿਟੀ ਪ੍ਰਸ਼ਾਸਨ ਦੀ ਕੰਨ 'ਤੇ ਕੋਈ ਜੂੰ ਨਹੀਂ ਸਰਕੀ ਹਜੇ ਤੱਕ। ਉਸ ਤੋਂ ਉੱਠਾ ਜੋ ਵਿਦਿਆਰਥੀ ਨੇ ਉਹਨਾਂ ਦੇ ਝੂਠਾ ਪਰਚਾ ਕਰ ਦਿੱਤਾ ਗਿਆ। ਸੋ ਜੋ ਇਹ ਸੰਘਰਸ਼ ਹੈ, ਪਹਿਲਾਂ ਤਾਂ ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜਾ ਉਹ ਪ੍ਰੋਫੈਸਰ ਹੈ ਉਹਨੂੰ ਬਰਖਾਸਤ ਕੀਤਾ ਜਾਵੇ, ਅਤੇ ਦੂਜਾ ਜਿਹੜੇ ਵਿਦਿਆਰਥੀਆਂ ਝੂਠੇ ਪਰਚੇ ਹੋਏ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ। ਪੰਜਾਬ ਵਿੱਚ ਚੱਲ ਰਹੀਆਂ ਸਕੂਲੀ ਖੇਡਾਂ ਦੌਰਾਨ ਇੱਕ ਗੁਰਸਿੱਖ ਵਿਦਿਆਰਥੀ ਨਾਲ ਪੱਖਪਾਤ ਦਾ ਵਤੀਰਾ ਦੇਖਣ ਨੂੰ ਮਿਲਿਆ ਹੈ। ਪਟਿਆਲਾ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਸਿਵਲ ਲਾਈਨਸ ਵਿੱਚ ਸਕੇਟਿੰਗ ਮੁਕਾਬਲੇ ਦੌਰਾਨ ਹੈਲਮਟ ਨਾ ਪਾਉਣ ਤੇ ਇੱਕ ਗੁਰਸਿੱਖ ਵਿਦਿਆਰਥੀ ਨੂੰ ਮੁਕਾਬਲੇ 'ਚੋਂ ਬਾਹਰ ਕਰ ਦਿੱਤਾ ਗਿਆ। ਵਿਦਿਆਰਥੀ ਦੇ ਮਾਤਾ-ਪਿਤਾ ਨੇ ਸੂਬੇ ਦੇ ਮੁੱਖ ਮੰਤਰੀ ਅਤੇ ਖੇਡ ਮੰਤਰੀ ਸਮੇਤ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਭੇਜ ਕੇ ਇਨਸਾਫ ਦੀ ਮੰਗ ਕੀਤੀ ਹੈ। ਪਿੰਡ ਬਣਵਾਲਾ ਵਾਸੀ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਰਿਆਜ਼ ਪ੍ਰਤਾਪ ਸਿੰਘ ਪਾਤੜਾਂ ਦੇ ਸਪਾਰਕਿੰਗ ਸਕੂਲ ਵਿੱਚ ਪੜ੍ਹਦਾ ਹੈ। ਉਹਨਾਂ ਨੇ ਦੱਸਿਆ ਕਿ ਪਟਿਆਲਾ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਵਲ ਲਾਈਨਸ ਵਿੱਚ ਚੱਲ ਰਹੇ ਜ਼ਿਲ੍ਹਾ ਪੱਧਰੀ ਸਕੇਟਿੰਗ ਮੁਕਾਬਲਿਆਂ ਵਿੱਚ 11 ਸਾਲ ਉਮਰ ਵਰਗ ਦੇ 1000 ਮੀਟਰ ਦੇ ਮੁਕਾਬਲੇ ਵਿੱਚ ਇੱਕ ਗੇੜ ਪੂਰਾ ਹੋਣ ਮਗਰੋਂ ਉਸ ਦੇ ਬੇਟੇ ਨੂੰ ਇਹ ਕਹਿ ਕੇ ਬਾਹਰ ਕੱਢ ਦਿੱਤਾ ਗਿਆ ਕਿ ਉਸਨੇ ਹੈਲਮਟ ਨਹੀਂ ਪਾਇਆ ਹੈ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਹੋਏ ਕਈ ਗੇੜਾਂ ਵਿੱਚ ਵੀ ਕਈ ਵਿਦਿਆਰਥੀਆਂ ਨੇ ਬਿਨਾਂ ਹੈਲਮਟ ਤੋਂ ਮੁਕਾਬਲੇ ਵਿੱਚ ਹਿੱਸਾ ਲਿਆ ਸੀ। ਉਹਨਾਂ ਦੋਸ਼ ਲਾਇਆ ਕਿ ਖੇਡ ਮੁਕਾਬਲਿਆਂ ਦੇ ਇੰਚਾਰਜ ਪਰਮਜੀਤ ਸਿੰਘ ਸੋਹੀ ਨੇ ਉਸ ਕੋਲੋਂ ਸਿਖਲਾਈ ਲੈ ਰਹੇ ਵਿਦਿਆਰਥੀ ਨੂੰ ਅੱਗੇ ਲਿਆਉਣ ਦੇ ਮਕਸਦ ਨਾਲ ਉਸ ਦੇ ਬੱਚੇ ਨਾਲ ਪੱਖਪਾਤ ਕੀਤਾ ਹੈ। ਪਰਮਜੀਤ ਸਿੰਘ ਸੋਹੀ ਨੇ ਕਿਹਾ ਕਿ ਖੇਡ ਨਿਯਮਾਂ ਮੁਤਾਬਕ ਕਿਸੇ ਗੁਰਸਿੱਖ ਬੱਚੇ ਨੂੰ ਹੈਲਮਟ ਪਹਿਨਣ ਤੋਂ ਛੋਟ ਨਹੀਂ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਬੱਚੇ ਨੂੰ ਖੇਡ ਵਿੱਚੋਂ ਬਾਹਰ ਕੀਤਾ ਗਿਆ ਹੈ। ਖੇਡ ਦਾ ਇਹ ਗੇੜ ਪੂਰਾ ਹੋਣ ਤੋਂ ਬਾਅਦ ਬੱਚੇ ਨੂੰ ਬਾਹਰ ਕੱਢੇ ਜਾਣ ਸੰਬੰਧੀ ਉਹਨਾਂ ਕਿਹਾ ਕਿ ਇਹ ਸਟਾਫ ਦੀ ਗਲਤੀ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਦਾ ਕਹਿਣਾ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਬੇਈਮਾਨ ਇਰਾਦਿਆਂ ਨੇ ਪੰਜਾਬ ਨੂੰ ਵਿਕਾਸ, ਸਮਾਜ ਭਲਾਈ ਸਕੀਮਾਂ, PGI, ਏਮਜ਼ ਵਰਗੇ ਹਸਪਤਾਲਾਂ ਦੇ ਮਾਮਲੇ ਵਿੱਚ ਨੁਕਸਾਨ ਪਹੁੰਚਾਇਆ ਹੈ ਅਤੇ 2017 ਤੋਂ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਤੋਂ ਬਾਹਰ ਕੀਤਾ ਗਿਆ ਹੈ ਤਾਂ ਪੰਜਾਬ ਦੀ ਸ਼ਾਨ ਖਤਮ ਹੋ ਗਈ ਹੈ। ਨਸ਼ੇ 100 ਗੁਣਾ ਵੱਧ ਗਏ ਹਨ। ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਵੀਰੋ, ਇਸ ਗੱਲ ਨੂੰ ਤਾਂ ਆਪਾਂ ਸਾਰੇ ਮੰਨਦੇ ਆ ਕਿ ਜਿਹੜਾ 2017 ਤੋਂ ਪਹਿਲਾਂ ਦਾ ਪੰਜਾਬ ਸੀ, ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਉਹ ਇੱਕ ਅਗਾਂਹਵਧੂ ਪੰਜਾਬ ਸੀ। ਉਸ ਪੰਜਾਬ ਦੇ ਵਿੱਚ ਡਿਵੈਲਪਮੈਂਟ ਸੀ, ਉਸ ਪੰਜਾਬ ਦੇ ਵਿੱਚ ਸੋਸ਼ਲ ਵੈਲਫੇਅਰ ਸਕੀਮਾਂ ਸੀ, ਬੁਢਾਪਾ ਪੈਨਸ਼ਨ, ਬੱਚਿਆਂ ਨੂੰ ਵਜ਼ੀਫੇ, ਆਟਾ ਦਾਲ। ਉਸ ਪੰਜਾਬ ਦੇ ਵਿੱਚ PGI, ਏਮਜ਼ ਵਰਗੇ ਹਸਪਤਾਲ ਆਏ, ਫੋਰਟੀਜ਼ ਮੈਕਸ, ਪ੍ਰਾਈਵੇਟ ਇਨਵੈਸਟਮੈਂਟ ਆ ਰਹੀ ਸੀ, ਨਾਈਪਰ, ਆਇਸ਼ਰ, ਨੈਰੋਲੈਕ, ਇਨਫੋਸਿਸ, ਇਹ ਕੰਪਨੀਆਂ ਨੇ ਉਸ ਪੰਜਾਬ ਦੇ ਵਿੱਚ ਇਨਵੈਸਟ ਕੀਤਾ। ਉਹ ਪੰਜਾਬ ਇੱਕ ਲਾਅ ਐਂਡ ਆਰਡਰ ਦਾ ਪੰਜਾਬ ਸੀ। ਉਹ ਪੰਜਾਬ 'ਚ ਹਰ ਵਰਗ ਦਾ ਭਾਈਚਾਰਾ ਆਪਸੀ ਪਿਆਰ ਤੇ ਹਲੂਸ ਦੇ ਨਾਲ ਰਹਿ ਰਿਹਾ ਸੀ ਤੇ ਪੰਜਾਬ ਦੇ ਵਿੱਚ ਕਿਸੇ ਵੀ ਕਿਸਮ ਦਾ ਡਰ ਤੇ ਭੈ ਨਹੀਂ ਸੀ। ਤੇ ਅੱਜ ਪੰਜਾਬ ਕਿੱਥੇ ਪਹੁੰਚਿਆ? ਅੱਜ ਪੰਜਾਬ ਦੇ ਵਿੱਚ ਖਿਡਾਰੀਆਂ ਦੇ ਕਤਲ, ਵਪਾਰੀਆਂ ਦੇ ਕਤਲ, ਨਾਮਵਰ ਸਿੰਗਰਾਂ ਦੇ ਕਤਲ, ਥਾਣਿਆਂ ਤੇ ਅਟੈਕ ਤੇ ਨਸ਼ੇ ਦਾ ਕਿੱਡਾ ਬੁਰਾ ਹਾਲ। ਤੇ ਉਸ ਸਮੇਂ ਦੀ ਸਰਕਾਰ ਨੂੰ, ਜਿਹੜੀ ਕਿ ਬਹੁਤ ਪੰਜਾਬ ਨੂੰ ਅੱਗੇ ਲੈ ਕੇ ਜਾ ਰਹੀ ਸੀ, ਜਦੋਂ ਸੈਟੇਲਾਈਟ ਸੈਂਟਰ ਪੰਜਾਬ ਦੇ ਵਿੱਚ ਆਏ, ਉਹਨੂੰ ਇੱਕ ਛੜਯੰਤਰ ਤਹਿਤ ਬਦਨਾਮ ਕਾਹਦੇ ਤੇ ਕੀਤਾ? 3 ਮੁੱਦਿਆਂ ਤੇ ਲਿਆ ਕੇ ਕਹਿੰਦੇ ਜੀ ਨਸ਼ਾ, ਬੇਅਦਬੀ ਤੇ ਗੋਲੀकांड। ਵੀਰੋ, ਅੱਜ ਤਿੰਨੋਂ ਮੁੱਦਿਆਂ ਤੋਂ ਹੌਲੀ ਹੌਲੀ ਪਰਦਾ ਚੱਕਿਆ ਗਿਆ। ਸਭ ਤੋਂ ਪਹਿਲਾਂ ਪਰਦਾ ਚੱਕਿਆ ਗਿਆ ਨਸ਼ੇ ਤੋਂ।
ਕੀ ਵਿਰੋਧੀਆਂ ਨੇ ਕੂੜ ਪ੍ਰਚਾਰ ਕੀਤਾ। ਕਹਿੰਦੇ ਜੀ ਹਾਈ ਕੋਰਟ ਦੇ ਵਿੱਚ 3 ਰਿਪੋਰਟਾਂ ਪਈਆਂ ਨੇ, ਦੇਖਿਓ ਜਿੱਦਣ ਰਿਪੋਰਟਾਂ ਖੁੱਲੀਆਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦਾ ਨਾਮ ਆਊ। ਵੀਰੋ ਸਾਰੀਆਂ ਰਿਪੋਰਟਾਂ ਖੁੱਲ ਗਈਆਂ ਹਾਈ ਕੋਰਟ 'ਚ, ਕਿਸੇ ਇੱਕ ਵੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦਾ ਤਾਂ ਛੱਡੋ, ਵਰਕਰ ਤੱਕ ਦਾ ਨਾਂ ਨਹੀਂ ਆਇਆ। ਫਿਰ ਕਹਿੰਦੇ ਜੀ ਦੇਖਿਓ ਜਦੋਂ ਬੇਅਦਬੀਆਂ ਦੀ ਜਾਂਚ ਮੁਕੰਮਲ ਹੋਊਗੀ ਇਹਦੇ 'ਚ ਸ਼੍ਰੋਮਣੀ ਅਕਾਲੀ ਦਲ ਆਊਗਾ। ਅੱਜ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ, ਬਲਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਬੇਅਦਬੀਆਂ ਦਾ ਚਲਾਨ ਪੇਸ਼ ਕੀਤਾ, ਉਹਦੇ 'ਚ ਕਿਸੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੱਕ ਦਾ ਛੱਡੋ, ਵਰਕਰ ਤੱਕ ਦਾ ਨਾਂ ਨਹੀਂ। ਫੇਰ ਆਈ ਗੋਲੀकांड ਦੀ ਗੱਲ, ਤੇ ਹੁਣੇ ਭਗਵੰਤ ਮਾਨ ਸਾਹਿਬ ਵੱਲੋਂ ਬਣਾਈ ਸਿੱਟ ਨੇ ਗੋਲੀकांड ਦਾ ਚਲਾਨ ਪੇਸ਼ ਕੀਤਾ, ਤੇ ਉਹਨਾਂ ਨੇ ਕਿਸੇ ਵੀ ਕਿਸਮ ਦਾ, ਕਿਸੇ ਉਸ ਸਮੇਂ ਦੇ ਗ੍ਰਹਿ ਮੰਤਰੀ ਜਾਂ ਮੁੱਖ ਮੰਤਰੀ ਦਾ ਉਹਦੇ 'ਚ ਕੋਈ ਹੱਥ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉੱਥੇ ਮੌਕੇ ਦੇ ਉੱਤੇ ਲੜਾਈ ਹੋਈ, ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦੀ ਝੜਪ ਸੀ, ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀਆਂ ਰਾਈਫਲਾਂ ਖੋਹੀਆਂ, ਗੋਲੀ ਚੱਲੀ ਜਿਹਦੇ 'ਚ ਕੰਪਲੇਨੈਂਟ ਨੂੰ ਗੋਲੀ ਲੱਗ ਗਈ। ਇਹੀ ਕੁਝ ਪਹਿਲਾਂ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਦੋਂ ਗੋਲੀकांड ਦੀ ਜਾਂਚ ਖਾਰਜ ਕੀਤੀ ਸੀ, ਇਹੀ ਮਾਣਯੋਗ ਹਾਈ ਕੋਰਟ ਨੇ ਕਿਹਾ ਸੀ ਕਿ ਇੱਕ ਸਿਆਸੀ ਜਾਂਚ ਹੋ ਰਹੀ ਹੈ, ਸਿਆਸੀ ਮੁਫਾਦ ਲਈ ਹੋ ਰਹੀ ਹੈ ਤੇ ਆਪਣੇ ਪੋਲੀਟੀਕਲ ਵਿਰੋਧੀਆਂ ਨੂੰ ਫਸਾਉਣ ਦੇ ਲਈ ਹੋ ਰਹੀ ਹੈ। ਤੇ ਵੀਰੋ ਅੱਜ ਅਸੀਂ ਕਿੱਥੇ ਖੜੇ? ਅਸੀਂ ਕੂੜ ਪ੍ਰਚਾਰ 'ਚ ਫਸੇ, ਅਸੀਂ ਆਪਣਾ ਹੀ ਪੰਜਾਬ ਤਬਾਹ ਕਰ ਬੈਠੇ। ਅਸੀਂ ਉਹ ਅਗਾਂਹ ਵਧੂ ਪੰਜਾਬ ਨੂੰ ਜਿਹੜਾ ਪੀਜੀਆਈ ਏਮਸ ਦੀ ਗੱਲ ਕਰਦਾ ਸੀ, ਸੈਟੇਲਾਈਟ ਸੈਂਟਰਾਂ ਦੀ ਗੱਲ ਕਰਦਾ ਸੀ, ਅੱਜ ਉਹ ਪੰਜਾਬ 10/12 ਦਾ ਕੇਜਰੀਵਾਲ ਮਾਡਲ ਮੁਹੱਲਾ ਕਲੀਨਿਕ ਜਿਹੜੀ ਸੁਵਿਧਾ ਕੇਂਦਰਾਂ 'ਚ ਖੋਲੀ ਹੈ, ਉਹਦੇ 'ਚ ਸਿਰਫ ਪੈਰਾਸੀਟਾਮੋਲ ਦੀ ਗੋਲੀ ਦੀ ਗੱਲ ਕਰ ਰਿਹਾ ਹੈ। ਅਸੀਂ ਅੱਗੇ ਤੱਕ ਹੀ ਜਾਣਾ ਸੀ, ਅਸੀਂ ਪਿੱਛੇ ਨੂੰ ਆ ਗਏ। ਨਸ਼ਾ ਪੰਜਾਬ 'ਚ 10 ਗੁਣਾ ਵੱਧ ਗਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਨਸ਼ਾ ਪੰਜਾਬ 'ਚ ਬਹੁਤ ਵੱਧ ਗਿਆ। ਸੜਕਾਂ ਤੇ ਸਾਡੇ ਨੌਜਵਾਨ ਨਸ਼ੇ ਤੇ ਲਿਪਤ ਪਏ ਨੇ, ਤੇ ਕਿਹਦੀ ਸਰਕਾਰ ਹੈ? ਭਗਵੰਤ ਮਾਨ ਦੀ, ਜਿਹੜੇ ਕਹਿੰਦੇ ਸੀ ਨਸ਼ਾ ਸਰਕਾਰਾਂ ਵਿਕਾਉਂਦੀਆਂ ਨੇ, ਮੈਨੂੰ ਪਤਾ ਕਿੱਥੇ ਵਿਕਦਾ ਹੈ, ਹੁਣ ਮੈਂ ਬੰਦ ਕਰਾ ਦੂੰਗਾ। ਤੇ ਅੱਜ ਪੰਜਾਬ ਦੇ ਕੀ ਹਾਲਾਤ ਨੇ? ਸੋ ਇਹ ਲੋਕਾਂ ਨੇ ਸਿਰਫ ਨਸ਼ੇ ਨੂੰ, ਇਹ ਲੋਕਾਂ ਨੇ ਗੋਲੀकांड ਨੂੰ, ਬੇਅਦਬੀਆਂ ਨੂੰ ਸਿਰਫ ਇੱਕ ਸਿਆਸੀ ਪੌੜੀ ਦੇ ਤੌਰ ਤੇ ਵਰਤਿਆ, ਤੇ ਅੱਜ ਪੰਜਾਬ ਨੂੰ ਇਹਨਾਂ ਨੇ ਕਿੱਥੇ ਪਹੁੰਚਾਤਾ ਜਿੱਥੋਂ ਅਸੀਂ ਵਾਪਸ ਲੈ ਕੇ ਜਾਣਾ। ਵੀਰੋ ਆਓ ਉਠੋ, ਆਪਣੀ ਖੇਤਰੀ ਪਾਰਟੀ ਦੇ ਨਾਲ ਖੜੋ, ਆਪਣੀ ਖੇਤਰੀ ਪਾਰਟੀ ਦਾ ਸਾਥ ਦਿਓ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਪੰਜਾਬ ਨੂੰ ਖੁਸ਼ਹਾਲ ਬਣਾ ਸਕਦਾ ਹੈ। ਬਾਕੀ ਉਰੇ ਸਿਰਫ ਪੰਜਾਬ ਨੂੰ, ਪੰਜਾਬੀਆਂ ਦੇ ਇਮੋਸ਼ਨ ਨੂੰ ਆਪਣੀ ਪਾਵਰ, ਆਪਣੀ ਸੱਤਾ ਲਈ ਵਰਤ ਕੇ ਚਲੇ। ਪੰਜਾਬ ਪੁਲਿਸ ਨੇ ਕਿਹਾ ਹੈ ਕਿ ਉਹ ਪ੍ਰਦਰਸ਼ਨਕਾਰੀ ਕਸ਼ਮੀਰੀ ਵਿਦਿਆਰਥੀਆਂ ਵਿਰੁੱਧ FIR ਰੱਦ ਕਰ ਦੇਵੇਗੀ ਜੋ ਦੇਸ਼ ਭਗਤ ਯੂਨੀਵਰਸਿਟੀ ਕੈਂਪਸ ਦੇ ਅੰਦਰ ਆਪਣੀਆਂ ਰਜਿਸਟਰੀਆਂ ਨੂੰ ਇੱਕ ਅਣਅਧਿਕਾਰਿਤ ਕਾਲਜ ਵਿੱਚ ਤਬਦੀਲ ਕਰਨ ਵਿਰੁੱਧ ਆਵਾਜ਼ ਚੁੱਕ ਰਹੇ ਹਨ। ਵਿਰੋਧ ਪ੍ਰਦਰਸ਼ਨਾਂ ਦੇ ਨਤੀਜੇ ਵਜੋਂ ਪੰਜਾਬ ਪੁਲਿਸ ਦੁਆਰਾ ਲਾਠੀਚਾਰਜ ਕੀਤਾ ਗਿਆ, ਜਿਸ ਵਿੱਚ ਕਈ ਕਸ਼ਮੀਰੀ ਵਿਦਿਆਰਥਣ ਕਥਿਤ ਤੌਰ ਤੇ ਜ਼ਖਮੀ ਜਾਂ ਬੇਹੋਸ਼ ਹੋ ਗਏ ਹਨ। ਇਹ ਮੁੱਦਾ ਉਦੋਂ ਸਾਹਮਣੇ ਆਇਆ ਜਦੋਂ DBU ਵਿੱਚ ਰਜਿਸਟਰਡ ਵਿਦਿਆਰਥੀਆਂ ਦੇ ਇੱਕ ਬੈਚ ਨੇ ਪਾਇਆ ਕਿ ਉਹਨਾਂ ਨੂੰ ਕੈਂਪਸ ਵਿੱਚ ਸਥਿਤ ਸਰਦਾਰ ਲਾਲ ਸਿੰਘ ਕਾਲਜ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਵਿਦਿਆਰਥੀਆਂ ਨੇ ਪਿਛਲੇ ਸਾਲ ਵੀ ਇਸੇ ਤਰ੍ਹਾਂ ਦੇ ਮੁੱਦੇ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਸੀ, ਪਰ ਉਹਨਾਂ ਦੀਆਂ ਚਿੰਤਾਵਾਂ ਦਾ ਹੱਲ ਕਰਨ ਦੇ ਵਾਅਦੇ ਕਰਕੇ ਆਪਣਾ ਅੰਦੋਲਨ ਬੰਦ ਕਰ ਦਿੱਤਾ ਸੀ। ਜੰਮੂ ਕਸ਼ਮੀਰ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਕੇਂਦਰੀ ਸਿਹਤ ਅਤੇ ਮੈਡੀਕਲ ਸਿੱਖਿਆ ਮੰਤਰੀ ਮਨਸੁਖ ਮਾਂਡਵੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਰਾਜ ਸਰਕਾਰ ਨੇ ਪ੍ਰਸ਼ਾਸਨਿਕ ਅਧਿਕਾਰੀਆਂ, ਪੁਲਿਸ ਅਤੇ ਯੂਨੀਵਰਸਿਟੀਆਂ ਦੇ ਮੈਂਬਰਾਂ ਦੀ ਇੱਕ ਕਮੇਟੀ ਵੀ ਬਣਾਈ ਹੈ। JKSA ਦੇ ਕਨਵੀਨਰ ਨਾਸਿਰ ਖੁਆਮੀ ਦੇ ਅਨੁਸਾਰ 70 ਕਸ਼ਮੀਰੀ ਵਿਦਿਆਰਥੀ ਪਹਿਲਾਂ ਹੀ ਉਹਨਾਂ ਦੀ ਇਜਾਜ਼ਤ ਜਾਂ ਸਹਿਮਤੀ ਤੋਂ ਬਿਨਾਂ ਸਰਦਾਰ ਲਾਲ ਸਿੰਘ ਕਾਲਜ ਵਿੱਚ ਦਾਖਲ ਹੋ ਚੁੱਕੇ ਹਨ। ਖੁਆਮੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਯੂਨੀਵਰਸਿਟੀ ਦੁਆਰਾ ਇਹ ਇੱਕ ਪਾਸੜ ਕਦਮ ਪਿਛਲੇ ਸਾਲ ਤੋਂ ਜਾਰੀ ਹੈ, ਜਦੋਂ ਜੰਮੂ ਅਤੇ ਕਸ਼ਮੀਰ ਦੇ ਲਗਭਗ 500 ਵਿਦਿਆਰਥੀ DBU ਵਿੱਚ ਵੱਖ-ਵੱਖ ਪੈਰਾਮੈਡੀਕਲ ਕੋਰਸਾਂ ਦਾ ਪਿੱਛਾ ਕਰ ਰਹੇ ਸਨ ਅਤੇ ਉਹ ਆਪਣੇ ਆਪ ਇਸ ਤਰ੍ਹਾਂ ਦੀ ਨਿਯੰਤਰਣ ਤੋਂ ਬਾਹਰ ਦੀ ਸਥਿਤੀ ਵਿੱਚ ਫਸ ਗਏ। ਬੀਤੇ ਦਿਨੀ ਜੇਲ੍ਹ ਵਿੱਚ ਨਜ਼ਰਬੰਦ ਮਸ਼ਹੂਰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇੱਕ ਹੋਰ ਵੀਡੀਓ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਪੰਜਾਬ ਸਰਕਾਰ ਦੀ ਕਾਨੂੰਨ ਵਿਵਸਥਾ ਤੇ ਵੱਡਾ ਸਵਾਲ ਖੜਾ ਹੋ ਗਿਆ ਹੈ। ਇਸ ਦੇ ਚੱਲਦਿਆਂ ਹੁਣ ਵਿਰੋਧੀ ਧਿਰਾਂ ਨੇ ਵੀ ਪੰਜਾਬ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਵਿਕਰਮ ਮਜੀਠੀਆ ਨੇ ਇਸ ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਮਾੜੇ ਹਾਲਾਤਾਂ ਲਈ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਗੈਂਗਸਟਰਾਂ ਨੂੰ ਕੋਈ ਡਰ ਨਹੀਂ ਰਿਹਾ ਤੇ ਉਹ ਬੇਖੌਫ ਹੋ ਕੇ ਜੇਲ੍ਹਾਂ 'ਚੋਂ ਹੀ ਇੰਟਰਵਿਊ ਦੇ ਰਹੇ ਹਨ। ਪੰਜਾਬ ਇੱਕ ਬਾਰਡਰ ਸਟੇਟ ਹੈ ਔਰ ਇਸ ਬਾਰਡਰ ਸਟੇਟ ਦੇ ਲਾਅ ਐਂਡ ਆਰਡਰ ਦੇ ਕੀ ਹਾਲਾਤ ਨੇ ਇਹ ਕਿਸੇ ਤੋਂ ਲੁਕੇ ਛਿਪੇ ਨਹੀਂ। ਕਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਮੌਜੂਦਾ ਹੋਮ ਮਿਨਿਸਟਰ ਤੇ ਜੇਲ੍ਹ ਮਿਨਿਸਟਰ ਭਗਵੰਤ ਮਾਨ ਫੇਲ ਸਾਬਤ ਹੋ ਰਹੇ ਆ, ਇਸ ਗੱਲ ਦੀ ਵੀ ਕਿਸੇ ਨੂੰ ਦੱਸਣ ਦੀ ਲੋੜ ਕੋਈ ਨਹੀਂ। ਇੱਕ ਹੋਰ ਇੰਟਰਵਿਊ ਤੁਹਾਡੇ ਸਾਰਿਆਂ ਦੇ ਸਾਹਮਣੇ ਆਈ ਹੈ ਕਿ ਕਿਵੇਂ ਲਾਰੈਂਸ ਬਿਸ਼ਨੋਈ ਭਗਵੰਤ ਮਾਨ ਦੀ ਜਿਹੜੀ ਪੰਜਾਬ ਦੀ ਬਠਿੰਡਾ ਹਾਈ ਸਿਕਿਉਰਿਟੀ ਜੇਲ੍ਹ ਹੈ ਉਹਦੇ 'ਚ ਬੰਦ ਹੈ, ਉਸਨੇ ਕਿਵੇਂ ਇੰਟਰਵਿਊ ਦਿੱਤੀ ਆ ਮੋਨੂ ਮਾਨੇਸਰ। ਔਰ ਮੋਨੂ ਮਾਨੇਸਰ ਕੌਣ, ਜਿਹਨੂੰ ਕੱਲ ਪਰਸੋਂ ਹੀ ਹਰਿਆਣਾ ਪੁਲਿਸ ਨੇ ਪਕੜਿਆ ਔਰ ਉਹਦੇ ਤੋਂ ਵੀਡੀਓ ਨਿਕਲੀ ਹੈ। ਇਸ ਲਈ ਇਹ ਜਿਹੜੀ ਵੀਡੀਓ ਸਾਹਮਣੇ ਆਈ ਹੈ ਟਾਕ ਬਿਟਵੀਨ ਮੋਨੂ ਮਾਨੇਸਰ ਐਂਡ ਲਾਰੈਂਸ ਬਿਸ਼ਨੋਈ,
ਇਹ ਕੋਈ ਪੰਜਾਬ ਪੁਲਿਸ ਦੀ ਕਾਢ ਨਹੀਂ ਹੈ, ਇਹ ਹਰਿਆਣਾ ਪੁਲਿਸ ਨੇ ਉਹ ਵੀਡੀਓ ਫੜ ਕੇ ਜਿਹੜੀ ਜਨਤਕ ਹੋਈ ਹੈ ਉਹਦੇ 'ਚ ਵੀ ਇੱਕ ਕਨਵਰਸੇਸ਼ਨ ਉਹ ਮੋਨੂ ਮਾਨੇਸਰ ਜਿਹਦੇ ਤੇ ਬੜੇ ਸੀਰੀਅਸ ਕਮਿਊਨਲ ਪੈਸ਼ਨਸ ਨੂੰ ਕਮਿਊਨਲ ਦੰਗਿਆਂ ਤੇ ਜਿਹਦਾ ਹੱਥ ਮੰਨਿਆ ਜਾ ਰਿਹਾ ਹੈ, ਇਹ ਉਹਦੀ ਵੀਡੀਓ ਹੈ। ਇਸ ਤੋਂ ਪਹਿਲਾਂ ਵੀ ਲਾਰੈਂਸ ਬਿਸ਼ਨੋਈ ਦੀ ਇੱਕ ਇੰਟਰਵਿਊ ਨਹੀਂ 2 ਇੰਟਰਵਿਊ, ਔਰ ਜਿਹਦੇ ਬਾਰੇ ਡੀਜੀਪੀ ਸਾਹਿਬ ਨੇ ਬੜਾ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ ਮਗਰ ਮੂੰਹ ਦੀ ਖਾਣੀ ਪੈ ਗਈ, ਕਿਉਂਕਿ ਜਿਹੜੇ ਕਹਿੰਦੇ ਸੀ ਆਹ ਕੱਪੜੇ ਨਹੀਂ ਸੀ, ਆਹ ਹੁਲੀਆ ਨਹੀਂ ਸੀ, ਅਗਲੇ ਦਿਨ ਉਹਨਾਂ ਕੱਪੜਿਆਂ ਤੇ ਉਹਨੇ ਉਸੇ ਹੁਲੀਏ 'ਚ ਲਾਰੈਂਸ ਬਿਸ਼ਨੋਈ ਦੀ ਫੇਰ ਇੰਟਰਵਿਊ ਆ ਗਈ। ਕੀ ਪੰਜਾਬ ਮਹਿਫੂਜ਼ ਹੈ? ਕੀ ਪੰਜਾਬ 'ਚ ਕੋਈ ਇੰਡਸਟਰੀ ਆਊਗੀ? ਕਿਉਂਕਿ ਰੋਜ਼ ਇਹ ਗੈਂਗਸਟਰ ਜੇਲ੍ਹ 'ਚ ਬੈਠਿਆ ਬਾਹਰਲੇ ਦੇਸ਼ਾਂ 'ਚ ਬਹਿ ਕੇ ਫਿਰੌਤੀ, ਕੰਟਰੈਕਟ ਕਿਲਿੰਗ, ਮਰਡਰ, ਐਕਸਟੋਰਸ਼ਨ, ਇਹ ਰੋਜ਼ ਦਾ ਇਹਨਾਂ ਦਾ ਕੰਮ ਹੈ। ਸਾਡੇ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਵੀ ਇੱਕ ਬੜਾ ਨਾਮੀ ਹਸਪਤਾਲ ਹੈ, ਅਮਨਦੀਪ ਹਸਪਤਾਲ, ਉਹਨਾਂ ਦੇ ਜਿਹੜੇ ਪ੍ਰਮੁੱਖ ਡਾਇਰੈਕਟਰ ਕਹਿ ਦੋ, ਐਮਡੀ ਕਹਿ ਲੋ, ਡਾਕਟਰ ਅਵਤਾਰ, ਉਹ ਜਨਤਕ ਤੌਰ ਤੇ ਤਾਂ ਨਹੀਂ ਮੰਨਣਗੇ। ਆਮ ਤੌਰ ਤੇ ਸਾਡੇ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਚਰਚਾ ਕਿ ਉਹਨਾਂ ਨੂੰ ਪਿਛਲੇ 6 ਮਹੀਨੇ ਪਹਿਲਾਂ ਗਨਮੈਨ ਦਿੱਤੇ ਗਏ, ਔਰ ਗਨਮੈਨ ਇਸ ਲਈ ਦਿੱਤੇ ਗਏ ਕਿਉਂਕਿ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਦਾ ਉਹਨਾਂ ਨੂੰ 2 ਕਰੋੜ ਫਰੌਤੀ ਮੰਗਣ ਦਾ ਫੋਨ ਆਇਆ, 2 ਉਹਨਾਂ ਨੇ ਬੁਲਟ ਪ੍ਰੂਫ ਗੱਡੀਆਂ ਉਹਨਾਂ ਨੂੰ ਕਰਾਉਣੀਆਂ ਪੈ ਗਈਆਂ, ਔਰ ਅਖੀਰ 'ਚ ਪੁਲਿਸ ਉਹਦੇ 'ਚ ਫੇਲ ਹੋਈ, ਔਰ ਉਹਨਾਂ ਨੇ ਉਹ ਫੇਰ ਨਹੀਂ ਮੰਨਣਗੇ ਗੱਲ, ਮਗਰ ਆਮ ਹੀ ਹੈ ਕਿ ਉਹਨਾਂ ਨੇ ਅਖੀਰ 'ਚ ਉਹ ਜਿਹੜੀ ਫਰੌਤੀ ਸੀ ਉਹ ਦਿੱਤੀ, ਔਰ ਫੇਰ ਜਾ ਕੇ ਕਿਤੇ ਉਹਨਾਂ ਦਾ ਕੋਈ ਟਿਕਟਕਾ ਹੋਇਆ। ਦਿਸ ਇਜ਼ ਦ ਰਿਐਲਿਟੀ। ਕੋਈ ਬੋਲਦਾ ਨਹੀਂ, ਡਰਦਾ ਨਹੀਂ ਬੋਲਦਾ ਕਿਉਂਕਿ ਪਰਚਾ ਹੋ ਜਾਊਗਾ, ਦੇ ਦਿਓ ਮੇਰੇ ਤੇ ਭਾਈ ਪਰਚਾ, ਕਿਸੇ ਦੇ ਦੇ ਦਿਓ, ਬਟ ਦ ਟਰੂਥ ਵਿਲ ਨਾਟ ਸਟੇ ਹਿਡਨ। ਔਰ ਮੈਂ ਅੱਜ ਫੇਰ ਕਹਿਣਾ ਕਿ ਜੇ ਹਾਈ ਸਿਕਿਉਰਿਟੀ ਜੇਲ੍ਹ ਦਾ ਇਹ ਹਾਲ ਹੈ ਤੇ ਦੂਜੀਆਂ ਜੇਲ੍ਹਾਂ ਦਾ ਕੀ ਹਾਲ ਹੋਊਗਾ? ਕੀ ਇਹ ਦਿੱਲੀ ਮਾਡਲ ਹੈ? ਦਿੱਲੀ 'ਚ ਬੈਠਿਆ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲੇ ਦਾ ਇੱਥੇ ਮਰਡਰ ਕਰਾਤਾ, ਪਲਾਟ ਕੀਤਾ, ਪਲਾਨ ਕੀਤਾ, ਐਗਜ਼ੀਕਿਊਟ ਕੀਤਾ। ਸਰਕਾਰਾਂ ਦੋਵੇਂ ਦਿੱਲੀ ਦੀਆਂ, ਆਮ ਆਦਮੀ ਪਾਰਟੀ ਦੀ ਤੇ ਪੰਜਾਬ ਦੀ ਸੁੱਤੀ ਰਹਿ ਗਈ। ਅੱਜ ਮੈਂ ਫੇਰ ਕਹਿਣਾ, ਉਹਨੂੰ ਚੀਫ ਗੈਸਟ ਬਣਾ ਕੇ ਤੁਸੀਂ ਰੱਖਿਆ ਹੈ ਭਗਵੰਤ ਮਾਨ ਜੀ, ਸਪੈਸ਼ਲ ਸਟੇਟ ਗੈਸਟ ਬਣਾ ਕੇ ਰੱਖਿਆ। ਯੂ ਨੀਡ ਟੂ ਰਿਜ਼ਾਈਨ, ਕਿਉਂਕਿ ਜੇਲਾਂ ਤੁਹਾਡੇ ਦੇ ਕੋਲੋਂ ਮਹਿਕਮਾ ਹੈ, ਹੋਮ ਮਿਨਿਸਟਰ ਤੁਸੀਂ ਹੋ, ਔਰ ਹਲੇ ਵੀ ਤੁਹਾਡੇ ਕੋਲ ਕੋਈ ਜਵਾਬ ਨਹੀਂ। ਹਾਊ ਇਜ਼ ਦ ਸਟੇਟ ਗੋਇੰ ਟੂ ਬੀ ਐਵਰ ਬੀ ਸਿਕਿਉਰ when a person who's responsible is giving this kind of security? So मैं I demand action, और मैं ਵੇਟ ਕਰ ਰਿਹਾ, ਸਾਰੇ ਪੰਜਾਬੀ ਵੇਟ ਕਰ ਰਹੇ ਕਿ ਜਿਹੜੀ ਪਿਛਲੀ ਇੰਟਰਵਿਊ ਹੋਈ ਸੀ ਉਹਦੀ ਤੁਸੀਂ ਬੜੀ ਹਾਈ ਲੈਵਲ ਡੀਜੀਪੀ ਦੀ ਕਮੇਟੀ ਬਿਠਾਈ ਕਿ ਜਾਂਚ ਰਿਪੋਰਟ ਹੋਗੀ, ਉਹ ਜਾਂਚ ਰਿਪੋਰਟ ਜਨਤਕ ਨਹੀਂ ਅੱਜ ਤੱਕ ਹੋਈ, ਨਾ ਹੋਣੀ ਹੈ। ਇਸੇ ਤਰ੍ਹਾਂ ਇਹਦੀ ਵੀ ਜਾਂਚ ਰਿਪੋਰਟ ਤੁਸੀਂ ਬਿਠਾ ਦਿਓਗੇ ਮਗਰ ਜਨਤਕ ਨਹੀਂ ਹੋਣੀ, ਕਿਉਂਕਿ ਅਸਲੀਅਤ ਇਹ ਹੈ ਕਿ ਤੁਹਾਡੀ ਦੇਖ ਰੇਖ ਹੇਠ, ਤੁਹਾਡੀ ਸਰਪ੍ਰਸਤੀ ਹੇਠ ਇਹ ਸਾਰਾ ਕੰਮ ਜੇਲ੍ਹਾਂ ਤੋਂ ਚੱਲ ਰਿਹਾ, ਜਿਹੜਾ ਰੋਜ਼ ਉਜਾਗਰ ਹੋ ਰਿਹਾ। ਸੋ ਮੈਂ ਕੇਂਦਰ ਦੇ ਸਰਕਾਰ ਕੋਲੋਂ, ਦੇਸ਼ ਦੀ ਸਰਕਾਰ ਕੋਲੋਂ, ਇਹ ਬਾਰਡਰ ਸਟੇਟ ਹੋਣ ਦੇ ਨਾਤੇ, ਕਿਉਂਕਿ ਇੱਥੇ ਵੀ ਕਮਿਊਨਲ ਪੈਸ਼ਨ ਨਾ ਕਿਤੇ ਕੋਈ ਇਗਨਾਈਟ ਕਰਨ ਦੀ ਕੋਸ਼ਿਸ਼ ਕਰੇ, ਕਮਿਊਨਲ ਹਾਰਮਨੀ ਬਣੀ ਰਵੇ, ਔਰ ਜੋ ਲੋਕ ਰੋਜ਼ ਲੋਕਾਂ ਨੂੰ ਇਹ ਫਿਰੌਤੀਆਂ ਦਾ, ਕੰਟਰੈਕਟ ਕਿਲਿੰਗ ਦਾ, ਮਰਡਰ ਦਾ ਸ਼ਿਕਾਰ ਹੋ ਰਿਹਾ, ਇਹਨੂੰ ਜੇ ਨਿਜਾਤ ਪਾਉਣਾ, ਟੇਕ ਥਿੰਗਸ ਇਨ ਯੋਰ ਓਨ ਹੈਂਡਸ। ਭਗਵੰਤ ਮਾਨ ਇੱਕ ਫੇਲੀਅਰ ਹੈ, ਇੱਕ ਝੂਠਾ, ਔਰ ਫੇਲੀਅਰ ਨੇ ਇਹਦੇ 'ਚ ਕੁਝ ਨਹੀਂ ਕਰ ਸਕਦਾ। ਵਿਦੇਸ਼ਾਂ ਵਿੱਚ ਵਸਦੇ ਸਿੱਖ ਭਾਈਚਾਰੇ ਲਈ ਖੁਸ਼ੀ ਦੀ ਖਬਰ ਹੈ। 14 ਸਤੰਬਰ 2023 ਨੂੰ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਵਿਖੇ ਕੈਲੀਫੋਰਨੀਆ ਸਟੇਟ ਸੈਨੇਟ ਵਿੱਚ ਬਿੱਲ SB 847 ਵੱਡੇ ਬਹੁਮਤ ਨਾਲ ਪਾਸ ਹੋ ਗਿਆ ਹੈ। ਹੁਣ ਇਸ ਬਿੱਲ ਤੇ ਕੈਲੀਫੋਰਨੀਆ ਸਟੇਟ ਦੇ ਗਵਰਨਰ ਦੇ ਦਸਤਖਤ ਦੇ ਨਾਲ ਇਹ ਇੱਕ ਕਾਨੂੰਨ ਬਣ ਜਾਵੇਗਾ। ਇਸ ਬਿੱਲ ਤਹਿਤ ਜਲਦੀ ਹੀ ਸਿੱਖ ਦਸਤਾਰ ਅਤੇ ਦੁਮਾਲਾ ਸਜਾ ਕੇ ਕੈਲੀਫੋਰਨੀਆ ਸਟੇਟ ਵਿੱਚ ਕਾਨੂੰਨੀ ਤੌਰ ਤੇ ਮੋਟਰਸਾਈਕਲ ਚਲਾ ਸਕਣਗੇ। ਬਿੱਲ SB 847 ਸਟੇਟ ਸੈਨੇਟ ਬ੍ਰਾਇਨ ਡਾਇਲੀ ਨੇ ਕਾਨੂੰਨ ਦੇ ਮਾਹਰਾਂ ਅਤੇ ਪਲੈਨਿੰਗ ਕਮਿਸ਼ਨ ਦੇ ਵਾਈਸ ਚੇਅਰਮੈਨ ਮਨਦੀਪ ਸਿੰਘ ਦੀ ਮਦਦ ਨਾਲ ਤਿਆਰ ਕੀਤਾ ਸੀ। ਇੱਕ ਮੁਕੰਮਲ ਕਾਨੂੰਨ ਬਣਨ ਤੋਂ ਪਹਿਲਾਂ ਬਿੱਲ SB 847 ਨੂੰ ਬਹੁਤ ਸਾਰੀਆਂ ਸਟੇਟ ਕਮੇਟੀਆਂ, ਸੈਨੇਟ ਫਲੋਰ, ਅਸੈਂਬਲੀ ਫਲੋਰ ਅਤੇ ਹੋਰ ਬਹੁਤ ਸਾਰੀਆਂ ਪ੍ਰਕਿਰਿਆ ਵਿੱਚੋਂ ਲੰਘਣਾ ਪਿਆ। ਸੈਨੇਟਰ ਬ੍ਰਾਇਨ ਡਾਇਲੀ ਅਤੇ ਪਲੈਨਿੰਗ ਕਮਿਸ਼ਨ ਦੇ ਵਾਈਸ ਚੇਅਰਮੈਨ ਮਨਦੀਪ ਸਿੰਘ ਨੇ ਬਹੁਤ ਮਿਹਨਤ ਕਰਕੇ ਬਿੱਲ SB 847 ਨੂੰ ਹਰ ਇੱਕ ਪੜਾਅ ਵਿੱਚੋਂ ਵੱਡੇ ਬਹੁਮਤ ਨਾਲ ਪਾਸ ਕਰਵਾਇਆ ਹੈ। ਅਮਰੀਕਾ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰਾ ਰਹਿ ਰਿਹਾ ਹੈ ਅਤੇ ਇਤਿਹਾਸ ਵਿੱਚ ਪਹਿਲੀ ਵਾਰ ਸਿੱਖਾਂ ਨੂੰ ਅਮਰੀਕਾ ਦੀ ਕਿਸੇ ਸਟੇਟ ਵਿੱਚ ਕਾਨੂੰਨੀ ਤੌਰ ਤੇ ਪੱਗ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਦਾ ਹੀ ਹੱਕ ਮਿਲਿਆ ਹੈ।
ਜੰਮੂ ਅਤੇ ਕਸ਼ਮੀਰ ਸਟੂਡੈਂਟ ਐਸੋਸੀਏਸ਼ਨ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦੇਸ਼ ਭਗਤ ਯੂਨੀਵਰਸਿਟੀ ਪੰਜਾਬ ਵੱਲੋਂ ਕਸ਼ਮੀਰੀ ਵਿਦਿਆਰਥੀਆਂ ਦੇ ਨਾਲ ਕੀਤੀ ਗਈ ਵਧੀਕੀ ਅਤੇ ਵਿਦਿਆਰਥੀਆਂ ਦੇ ਦਾਖਲੇ ਵਿੱਚ ਕੀਤੇ ਗਏ ਘੁਟਾਲੇ ਵਿੱਚ ਦਖਲ ਦੇਣ ਲਈ ਚਿੱਠੀ ਲਿਖੀ ਹੈ। ਐਸੋਸੀਏਸ਼ਨ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਪਿਛਲੇ 4-5 ਦਿਨਾਂ ਤੋਂ ਦੇਸ਼ ਭਗਤ ਯੂਨੀਵਰਸਿਟੀ ਦੇ ਵਿਦਿਆਰਥੀ ਯੂਨੀਵਰਸਿਟੀ ਦੇ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਦੇ ਬਾਵਜੂਦ ਵੀ ਵਿਦਿਆਰਥੀਆਂ ਉੱਤੇ ਲਾਠੀਚਾਰਜ ਕੀਤਾ ਗਿਆ ਹੈ। ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਉਹਨਾਂ ਦੀ ਆਵਾਜ਼ ਨੂੰ ਬੰਦ ਰੱਖਣ ਲਈ ਦਬਾਅ ਪਾਇਆ ਜਾ ਰਿਹਾ ਹੈ। ਇਹ ਮੁੱਦਾ ਉਦੋਂ ਸਾਹਮਣੇ ਆਇਆ ਜਦੋਂ DBU ਵਿੱਚ ਰਜਿਸਟਰਡ ਵਿਦਿਆਰਥੀਆਂ ਦੀ ਇੱਕ ਬੈਚ ਨੂੰ ਪਤਾ ਲੱਗਿਆ ਕਿ ਉਹਨਾਂ ਨੂੰ ਕੈਂਪਸ ਵਿੱਚ ਸਥਿਤ ਸਰਦਾਰ ਲਾਲ ਸਿੰਘ ਕਾਲਜ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਵਿਦਿਆਰਥੀਆਂ ਨੇ ਪਿਛਲੇ ਸਾਲ ਵੀ ਇਸ ਮੁੱਦੇ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਸੀ, ਪਰ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰ ਦਿੱਤਾ ਜਾਵੇਗਾ ਤੇ ਉਹਨਾਂ ਨੇ ਪ੍ਰਦਰਸ਼ਨ ਬੰਦ ਕਰ ਦਿੱਤਾ ਸੀ। ਲੰਘੇ ਕੱਲ੍ਹ ਪੁਲਿਸ ਨੇ ਵਿਦਿਆਰਥੀਆਂ ਦੀ ਸ਼ਿਕਾਇਤ ਤੇ ਯੂਨੀਵਰਸਿਟੀ ਦੇ ਕੁਲਪਤੀ ਤੇ 11 ਅਧਿਕਾਰੀਆਂ ਸਣੇ 16 ਜਣਿਆਂ ਖਿਲਾਫ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਸੀ, ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਆਪਣਾ ਧਰਨਾ ਮੁੱਖ ਮਾਰਗ ਤੋਂ ਹਟਾ ਕੇ ਯੂਨੀਵਰਸਿਟੀ ਦੇ ਗੇਟ ਅੱਗੇ ਤਬਦੀਲ ਕਰ ਲਿਆ ਸੀ।